व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि यूएस कांग्रेस राही होंद विच आए कमीशन यूएस सर्फ ने अपनी ताज़ा रिपोर्ट विच कहा है कि भारत एक घट गिनतियां ते जुल्म बहुत वध गए ने, तो सो इस लई भारत नूं कंट्री ऑफ कंसर्न ऐलानिया जाए। सो इस बारे आपां गलबात करन जा रहे हैं। सो असीं चाहांगे कि तुसीं ना इसी तरह बने रहना देखण सुनने या लिखण लई। तुहाडा सब दा बहुत बहुत धन्नवाद जी। राज साहब की कहना चाहोगे? देखो अमरीका ਦੇ ਵਿੱਚ ਬੇਸ਼ੱਕ ਕਨਸਟੀਟਿਊਸ਼ਨਲੀ ਚਰਚ ਔਰ ਸਟੇਟ ਇਹ ਦੋ ਸੈਪਰੇਟ ਨੇ, ਯਾਨੀ ਕਿ ਧਰਮ ਔਰ ਰਾਜਨੀਤੀ ਨੂੰ ਅੱਡ ਕੀਤਾ ਗਿਆ, ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਓਵਰਆਲ ਅਮਰੀਕਾ ਦੀ ਜਿਹੜੀ ਸਪਿਰਿਟ ਹੈ, ਜੇ ਅਸੀਂ ਅਮਰੀਕਨ ਕਰੰਸੀ ਵੀ ਦੇਖਦੇ ਹਾਂ ਉਸ ਦੇ ਉੱਤੇ ਹੁੰਦਾ ਇਨ ਗੋਡ ਵੀ ਟਰਸਟ। ਬਿਲਕੁਲ ਇਸੇ ਤਰ੍ਹਾਂ ਅਮਰੀਕਨ ਪ੍ਰੈਜ਼ੀਡੈਂਟ ਜਿਹੜਾ ਉਹ ਬਾਈਬਲ 'ਤੇ ਹੱਥ ਰੱਖ ਕੇ ਸਹੁੰ ਚੁੱਕਦਾ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅਮਰੀਕਾ ਵਰਗਾ ਮੁਲਕ ਹੀ ਹੈ ਜਿੱਥੇ ਤੁਹਾਨੂੰ ਕੋਈ ਸ਼ੀਆ ਅਤੇ ਸੁੰਨੀ, ਕੋਈ ਹਿੰਦੂ ਅਤੇ ਮੁਸਲਮਾਨਾਂ ਦੇ ਫਸਾਦ ਜਾਂ ਕੋਈ ਈਸਾਈਆਂ ਔਰ ਮੁਸਲਮਾਨਾਂ ਦੇ ਝਗੜੇ ਕਿ ਉਹਦਾ ਜਲੂਸ ਇੱਧਰ ਨੂੰ ਜਾ ਰਿਹਾ ਉਹ ਨਹੀਂ ਮਿਲੇਗਾ। ਦੁਨੀਆ ਭਰ ਦੇ ਮਜ਼ਹਬ, ਅੱਡ ਸਕੂਲ ਆਫ ਥਾਟ, ਅੱਡ ਢੰਗ ਦੇ ਨਾਲ ਪੂਜਾ ਪਾਠ ਕਰਨ ਵਾਲੇ, ਮੰਨਣ ਵਾਲੇ ਜਾਂ ਨਾ ਮੰਨਣ ਵਾਲੇ, ਉਹ ਸਟਿਲ ਇਸ ਸੁਸਾਇਟੀ ਦੇ ਵਿੱਚ ਐਗਜ਼ਿਸਟ ਕਰਦੇ ਨੇ। ਧਰਮ ਨੂੰ ਬਹੁਤ ਪ੍ਰੈਫਰੈਂਸ ਹੈ ਔਰ ਇਹੀ ਕਾਰਨ ਹੈ ਕਿ ਜਿੰਨੇ ਵੀ ਧਾਰਮਿਕ ਅਦਾਰੇ ਨੇ ਕਿਸੇ ਮਜ਼ਹਬ ਦੇ ਨਾਲ ਵੀ ਸੰਬੰਧਿਤ ਹੋਣ ਉਹਨਾਂ ਨੂੰ ਐਜ਼ ਏ ਚੈਰਿਟੀ ਮਾਨਤਾ ਦਿੱਤੀ ਜਾਂਦੀ ਹੈ। ਉਹਨਾਂ ਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ ਔਰ ਜਿਸ ਆਬਾਦੀ ਦੇ ਵਿੱਚ ਵੀ ਤੁਸੀਂ ਜਾ ਕੇ ਇਹ ਠੀਕ ਹੈ ਕਿ ਤੁਸੀਂ ਨਾਨ ਪ੍ਰੋਫਿਟ ਤੁਹਾਡਾ ਸਟੇਟਸ ਹੁੰਦਾ ਹੈ ਔਰ ਉਹ ਸਾਰੇ ਦੇ ਵਿੱਚ ਵੈਲਕਮ ਕੀਤਾ ਜਾਂਦਾ ਹੈ ਕਿ ਭਾਈ ਇਹ ਪਾਰਟ ਹੈ। ਔਰ ਇਹੀ ਕਾਰਨ ਸੀ ਕਿ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਅਮਰੀਕਾ ਦਾ ਜਿਹੜਾ ਬੇਸਿਕ ਮਜ਼ਹਬ ਹੈ ਜਾਂ ਜਿਸ ਦੇ ਰਾਹੀਂ ਇਸ ਨਿਊ ਲੈਂਡ ਇਸ ਦੀ ਸਥਾਪਨਾ ਹੋਈ ਜਾਂ ਇਸ ਦਾ ਵਿਕਾਸ ਹੋਇਆ ਉਹ ਪਿਲਗ੍ਰਿਮ ਸਨ, ਮੇਫਲਾਰ ਜਹਾਜ਼ ਦੇ ਵਿੱਚ ਸਮੁੰਦਰੀ ਜਹਾਜ਼ ਜਿਹੜੇ ਆਏ ਪਰਸੀਕਿਊਟਡ ਲੋਕ ਸਨ ਔਰ ਇਸ ਲਈ ਜਿਹੜੀ ਪ੍ਰੀਡੋਮੀਨੈਂਟ ਫੇਥ ਹੈ ਉਹ ਕ੍ਰਿਸਚੀਅਨਿਟੀ ਹੈ। ਲੇਕਿਨ ਇਹ ਵੀ ਅਮਰੀਕਾ ਦੇ ਵਿੱਚ ਹੀ ਇਸ ਸੰਵਿਧਾਨ ਦੇ ਥੱਲੇ ਔਰ ਇਸ ਸਿਸਟਮ ਦੇ ਥੱਲੇ ਹੋ ਸਕਦਾ ਹੈ ਕਿ ਜਿਹੜਾ ਸਭ ਤੋਂ ਵੱਡਾ ਸ਼ਹਿਰ ਅਮਰੀਕਾ ਦਾ ਜਾਂ ਦੁਨੀਆ ਦੀ ਜਿਹੜੀ ਕਮਰਸ਼ੀਅਲ ਹੱਬ ਹੈ ਜਿੱਥੇ 7-8 ਮਿਲੀਅਨ ਲੋਕ ਰਹਿੰਦੇ ਨੇ, ਨਿਊਯਾਰਕ, ਉਸ ਦਾ ਮੇਅਰ ਇੱਕ ਯੰਗ ਮੁਸਲਮਾਨ ਜਿਹੜਾ ਡਿਕਲੇਅਰਡ ਜਿਹੜਾ ਆਪਣੇ ਆਪ ਨੂੰ ਆਪਣੇ ਇਸਲਾਮ 'ਚ ਫਖਰ ਕਰਦਾ ਉਹ ਬਣ ਸਕਦਾ। ਹੁਣ ਇਸ ਸਾਰੇ ਦੇ ਚੱਲਦੇ ਆ ਇਹ ਅਮਰੀਕਾ ਦੇ ਵਿੱਚ ਇੱਕ ਸਟੇਜ ਦੇ ਉੱਤੇ ਹੁਣ ਤਾਂ 9/11 ਨੇ ਬਹੁਤ ਕੁਝ ਬਦਲਿਆ। ਨਵਾਂ ਵਰਲਡ ਆਰਡਰ ਜਿਹੜਾ ਬਣ ਰਿਹਾ ਉਹਦੇ ਥੱਲੇ ਹੋਰ ਵੀ ਕਈ ਕੁਝ ਬਦਲ ਰਿਹਾ ਔਰ ਕਿਤੇ ਨਾ ਕਿਤੇ ਮਜ਼ਹਬ ਦੇ ਨਾਂ 'ਤੇ ਨਫ਼ਰਤ ਨੇ ਵੀ ਆਪਣੀ ਥਾਂ ਲਈ, ਉਹ ਭਾਵੇਂ ਇਮੀਗ੍ਰੈਂਟਸ ਦੇ ਹਵਾਲੇ ਨਾਲ ਹੋਏ। ਹਾਲਾਂਕਿ ਇੱਕ ਵੱਖਰੀ ਕਹਾਣੀ ਹੈ ਕਿ ਜਿਨ੍ਹਾਂ ਨੂੰ ਸਭ ਤੋਂ ਵੱਡਾ ਖਤਰਾ ਸਮਝਿਆ ਗਿਆ ਸਾਊਥ ਅਮਰੀਕਾ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਜਾਂ ਮੈਕਸੀਕੋ ਤੋਂ ਆਉਣ ਵਾਲੇ, ਉਹ ਸਾਰੇ ਜਿਹੜੇ ਮੈਜੋਰਿਟੀ 90% ਉਹਨਾਂ 'ਚੋਂ ਪ੍ਰੈਕਟਿਸਿੰਗ ਕੈਥੋਲਿਕ ਨੇ, ਕ੍ਰਿਸਚਨ ਨੇ, ਉਹ ਕੋਈ ਮੁਸਲਮਾਨ ਨਹੀਂ ਨੇ। ਹਾਲਾਂਕਿ ਯੂਰਪ ਦੇ ਵਿੱਚ ਜਾਂ ਦੂਸਰੇ ਉਹ ਤਾਂ ਜੇ ਸੀਰੀਆ ਤੋਂ ਜਾਂ ਅਫਗਾਨਿਸਤਾਨ ਤੋਂ ਜਾਂ ਦੂਸਰੇ ਇਰਾਕ ਤੋਂ ਜਿਹਨੂੰ ਡੀਸਟੈਬਲਾਈਜ਼ ਕੀਤਾ ਹੈ, ਇਹਨਾਂ ਦੀਆਂ ਜੰਗੀ ਨੀਤੀਆਂ ਨੇ, ਉੱਥੇ ਆਉਣ ਵਾਲੇ ਮੁਸਲਮਾਨ ਨੇ। ਲੇਕਿਨ ਇੱਥੇ ਇਸ ਮਾਮਲੇ 'ਚ ਵੀ ਜਿਹੜਾ ਚਰਚ ਬੜੇ ਸਿੱਧੇ ਹੋ ਕੇ ਖਲੋਤੇ ਆ। ਮਿਨੇਸੋਟਾ ਦੇ ਵਿੱਚ ਅਸੀਂ ਦੇਖਿਆ ਕਿ ਵੀ ਕਿਵੇਂ ਚਰਚ ਦੇ ਪਾਦਰੀ ਬਾਹਰ ਨਿਕਲ ਕੇ ਜਿਹੜੇ ਨੇ ਉਹ ਆਈਸ ਦੇ ਅਫਸਰਾਂ ਨਾਲ ਲੜ ਰਹੇ ਨੇ ਜਾਂ ਦੂਜੇ, ਕਿਉਂਕਿ ਉਹਨਾਂ ਦੇ ਲਈ ਇਹ ਹੈ ਕਿ ਵੀ ਇਹ ਪਨਾਹਗਾਹ ਹੈ, ਰੱਬ ਦਾ ਘਰ ਹੈ, ਇੱਥੇ ਕੋਈ ਵੀ ਆਏ, ਇੱਥੇ ਲੀਗਲ ਇਲੀਗਲ ਦਾ ਕੋਈ ਸੌਦਾ ਨਹੀਂ ਹੁੰਦਾ। ਔਰ ਈਵਨ ਇਹ ਅਮਰੀਕਾ 'ਚ ਹੀ ਹੋ ਸਕਦਾ ਕਿ ਆ ਪਿੱਛੇ ਜੇ ਜਿਹੜੇ ਉਹਨਾਂ ਦੇ ਅਵਾਰਡ ਸ਼ਾਇਦ ਐਮੀ ਅਵਾਰਡ ਹੁੰਦੇ ਨੇ, ਉਸ ਦੇ ਵਿੱਚ ਇੱਕ ਬੱਚੀ ਯੰਗ ਜਿਹਨੇ ਅਵਾਰਡ ਲਿਆ ਉਹਨੇ ਆ ਕੇ ਕਿਹਾ ਕਿ ਵੀ ਮੈਂ ਜਿਹੜੀ ਹੈ ਇਹ ਕਹਿਣਾ ਚਾਹੁੰਦੀ ਹਾਂ ਕਿ ਵੀ ਜਿਹੜੀਆਂ ਨੇ ਇੱਥੇ ਕੋਈ ਇਲੀਗਲ ਨਹੀਂ ਹੈ, ਦੇ ਆਰ ਸਟੋਲਨ ਲੈਂਡਸ। ਉਹ ਕਹਿੰਦੇ ਨੇ ਵੀ ਤੁਸੀਂ ਸਾਰਿਆਂ ਨੇ ਲੈਂਡ ਚੋਰੀ ਕੀਤੀ ਹੋਈ ਹੈ, ਇੱਥੇ ਕੋਈ ਇਹ ਅਮਰੀਕਾ ਦੇ ਵਿੱਚ ਹੀ ਹੋ ਸਕਦਾ ਕਿ ਭਾਈ ਉਹ ਜਿਹੜੇ ਚਰਚਿਜ਼ ਨੇ ਔਰ ਪਹਿਲਾਂ ਵੀ ਜਦੋਂ ਐਮਨੈਸਟੀ ਜਿਹੜਾ 81 ਦੇ ਕੇਸਿਸ ਆਏ, ਖੱਤਿਆਂ ਦੇ ਕੇਸ ਵੀ ਜਿਨ੍ਹਾਂ ਨੂੰ ਉਸ ਤੋਂ ਬਾਅਦ ਆਏ, ਖੱਤਿਆਂ ਦੇ ਜਿਹਨੂੰ ਰੀਗਨ ਦੇ ਜ਼ਮਾਨੇ ਦੇ ਵਿੱਚ ਰੈਗੂਲਰ ਕਰਨ ਦੀ ਲਾਈਨ ਆਈ, ਤਾਂ ਉਹ ਲੂਲਨ ਚਰਚ ਵਰਸਸ ਫੈਡਰਲ ਗਵਰਨਮੈਂਟ ਕੇਸ ਸੀ ਜਿਹੜਾ ਸੁਪਰੀਮ ਕੋਰਟ ਤੱਕ ਗਿਆ ਔਰ ਲੱਖਾਂ ਲੋਕਾਂ ਨੂੰ ਉਹਦੇ 'ਤੇ ਬੇਸਡ ਇਮੀਗ੍ਰੇਸ਼ਨ ਮਿਲੀ ਜਿਹੜਾ 81 ਪ੍ਰੋਗਰਾਮ ਸੀ। ਔਰ ਇਹ ਇੱਥੇ ਹੀ ਇਹ ਪੋਸੀਬਲ ਹੋ ਸਕਦਾ। ਲੇਕਿਨ ਇਸ ਸਭ ਦੇ ਨਾਲ
ਜਿੱਥੇ ਅਮਰੀਕਾ ਦੀ ਫੋਰਨ ਪਾਲਿਸੀ ਬਣਦੀ ਸੀ 90s ਦੇ ਵਿੱਚ, ਅਮਰੀਕਾ ਦੇ ਵਿੱਚ ਇੱਕ ਦਬਾਅ ਬਣਿਆ ਕਿ ਭਾਈ ਉਹਨਾਂ ਮੁਲਕਾਂ ਨੂੰ, ਜਿਹੜਾ ਮੁਲਕਾਂ ਦੇ ਵਿੱਚ ਧਰਮ ਤੇ ਬੇਸਡ ਪਰਸੀਕਿਊਸ਼ਨ ਹੁੰਦੀ ਹੈ, ਉਹਨਾਂ ਦੇ ਉੱਤੇ ਵੀ, ਹਾਲਾਂ ਅਮਰੀਕਾ ਦੇ ਵਿੱਚ ਸਟੇਟ ਡਿਪਾਰਟਮੈਂਟ ਦੀ ਆਪਣੀ ਰਿਪੋਰਟ ਰਿਲੀਜੀਅਸ ਫਰੀडम ਦੀ ਹੁੰਦੀ ਹੈ, ਹਰ ਮੁਲਕ ਬਦਲੇ, ਪਰ ਇਹ ਸਾਹਮਣੇ ਆਇਆ, ਹਾਲਾਂਕਿ ਇਸ 'ਚ ਡੋਮੀਨੇਟ ਤਾਂ ਰਾਈਟ ਵਿੰਗ ਕ੍ਰਿਸਚਨ ਕਾਂਗਰਸਮੈਨ ਕਰਦੇ ਸੀ ਕਿ ਕਮਿਸ਼ਨ ਬਣਾਇਆ ਜਾਏ, ਬਾਈ ਪਾਰਟੀਸਨ ਗਵਰਨਮੈਂਟ ਕਮਿਸ਼ਨ ਐਂਡ ਆਲ, ਪਰ ਕਟਿੰਗ ਦਾ ਸਟੋਰੀ ਸ਼ਾਰਟ 1998 ਦੇ ਵਿੱਚ ਬਾਈ ਪਾਰਟੀਸਨ ਸਪੋਰਟ ਦੇ ਨਾਲ, ਜਿਹਦੇ ਵਿੱਚ ਡੈਮੋਕ੍ਰੈਟ ਔਰ ਰਿਪਬਲਿਕਨ ਦੋਨੋਂ ਸ਼ਾਮਲ ਸੀ, US ਸਰਫ, ਜਿਸ ਦੀ ਕੰਪਲੀਟ ਜਿਹੜਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਇਹ ਹੋਂਦ ਦੇ ਵਿੱਚ ਆਇਆ। ਹੁਣ ਵੀ ਬਾਈ ਪਾਰਟੀਸਨ ਮੈਂਬਰ ਹੁੰਦੇ ਨੇ ਇਹ, ਕਿਉਂਕਿ ਬੇਸ਼ੱਕ ਹਿਊਮਨ ਰਾਈਟਸ ਦੀਆਂ ਰਿਪੋਰਟਾਂ, ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਡਾਕਟਰਸ ਸੈਨ ਬਾਰਡਰਸ ਔਰ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਦਿੰਦੀਆਂ ਨੇ, ਪਰ ਇਹ ਜਿਹੜਾ US ਸਰਫ ਹੈ, ਇਹ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਤੱਕ ਮਹਿਦੂਦ ਨਹੀਂ ਹੈ ਕਿ ਭਈ ਉਹਦੇ ਕੋਲ ਕੋਈ ਪਾਵਰ ਨਹੀਂ। ਇਹ ਪਾਵਰਫੁਲ ਬਾਡੀ ਹੈ, ਗਵਰਨਮੈਂਟ ਅਪਾਇੰਟਡ ਕਮਿਸ਼ਨ ਹੈ, ਔਰ ਇਸ ਦੀ ਰਿਪੋਰਟ ਇਹ ਫਿਰ ਉਹਦੇ 'ਚ ਕੈਟਾਗਰਾਈਜ਼ ਕਰਦੇ ਨੇ ਵੀ ਕਿਸ ਮੁਲਕ 'ਚ ਕੀ ਹੋ ਰਿਹਾ ਹੈ, ਉਸ ਬਾਰੇ ਹੁੰਦਾ ਕਿ ਵੀ ਇਹ ਜਿਹੜਾ ਵਰਸਟ ਫਾਰਮ ਜਿੱਥੇ ਵਾਇਲੇਸ਼ਨ ਹੋ ਰਹੀ ਹੈ ਰਿਲੀਜੀਅਸ ਫਰੀडम ਦੀ, ਇਹਦੇ 'ਚ ਹਿਊਮਨ ਰਾਈਟਸ ਬਾਕੀਆਂ ਦੇ ਉੱਤੇ ਇੰਨਾ ਐਮਫੈਸਿਸ ਨਹੀਂ ਹੁੰਦਾ, ਧਾਰਮਿਕ ਆਜ਼ਾਦੀ ਦੇ ਉੱਤੇ ਅੱਖ ਰੱਖਦੇ ਨੇ, ਉਸ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ COPC ਇਹ ਵਰਸਟ ਹੁੰਦਾ ਹੈ ਕਿ ਵੀ ਫਿਰ ਮਕਸਦ ਇਹ ਹੁੰਦਾ ਵੀ ਇਹਨੂੰ ਜੇ ਤੁਸੀਂ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨੋਗੇ ਤੇ ਇਸ ਦੇ ਉੱਤੇ ਆਰਥਿਕ ਪਾਬੰਦੀਆਂ ਲਾਓ, ਇਕਨੋਮਿਕਲ ਸੈਂਕਸ਼ਨਸ ਲਾਓ, ਇਹਨਾਂ ਨੂੰ ਚੈੱਕ ਕਰੋ। ਸੋ ਇਹ 6ਵੀਂ ਵਾਰ ਹੈ, ਅਜੇ ਰਿਪੋਰਟ ਦੀ ਡਿਟੇਲ ਤਾਂ ਨਹੀਂ ਆਈ, ਉਹਨਾਂ ਦੀ ਪ੍ਰੈਸ ਬਰੀਫਿੰਗ US ਸਰਫ ਦੀ ਮੈਂ ਜਦੋਂ ਉਹਨਾਂ ਦੀ ਪ੍ਰੈਸ ਰਿਲੀਜ਼ ਦੇਖੀ ਕਿ ਰਿਲੀਜੀਅਸ ਮਾਈਨੋਰਿਟੀਜ਼ ਇਨ ਇੰਡੀਆ ਸਫਰ ਐਸਕੇਲੇਟਿੰਗ ਅਟੈਕਸ, ਇਹ ਫੈਬਰੂਰੀ ਦੀ ਉਹਨਾਂ ਦੀ ਹੈ ਕਿ ਵੀ the US Commission on International Religious Freedom calls on the US government to urge Indian officials to hold perpetrators of targeted violence accountable for attacks against religious minorities. Over the past couple of months, violent attacks by Hindu nationalist mobs targeting minorities, Christians, Muslims, others have escalated. ਹੁਣ ਇੱਥੋਂ ਇਸ ਦੀ ਸ਼ੁਰੂਆਤ ਹੁੰਦੀ ਹੈ, ਡਿਟੇਲ ਰਿਪੋਰਟ ਆਏਗੀ ਤੇ ਅਸੀਂ ਦੇਖਾਂਗੇ ਕਿ ਉਹਦੇ 'ਚ ਕੀ ਹੈ। ਇਹਦੇ 'ਚ ਹਾਲਾਂਕਿ ਜਿਹੜੀ ਇਹ ਪ੍ਰੈਸ ਰਿਲੀਜ਼ ਹੈ ਉਹਦੇ 'ਚ ਉਹਨਾਂ ਨੇ ਕੋਟ ਕੀਤਾ ਹੈ ਮੇਨ ਮਿਸਟਰ ਵਿੱਕੀ ਹਾਰਟਜ਼ਲਰਸ ਨੂੰ, ਜਿਹੜੇ ਚੇਅਰ ਨੇ US ਸਰਫ ਦੇ, ਇਹਨਾਂ ਦੇ ਵਾਈਸ ਚੇਅਰ ਨੇ ਆਸਿਫ ਮਹਿਮੂਦ, ਉਹਨਾਂ ਨੂੰ ਕੋਟ ਕੀਤਾ ਔਰ ਇਹਦੇ 'ਚ 6ਵੇਂ ਸਾਲ ਲਗਾਤਾਰਤਾ ਨਾਲ ਅਮਰੀਕਨ ਪ੍ਰੈਜ਼ੀਡੈਂਟ ਨੂੰ, ਅਮਰੀਕਨ ਸਟੇਟ ਡਿਪਾਰਟਮੈਂਟ ਨੂੰ ਇਹ ਰਿਕਮੈਂਡ ਕੀਤਾ ਗਿਆ ਕਿ ਭਾਰਤ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨਿਆ ਜਾਏ ਔਰ ਇਸ ਦੇ ਉੱਤੇ ਈਵਨ ਇੰਟਰਨੈਸ਼ਨਲ ਕ੍ਰਿਸਚੀਅਨ ਕੰਸਰਨ ਜਿਹੜੇ ਨੇ ਉਹਨਾਂ ਦਾ ਵੀ ਇੱਕ ਆਰਟੀਕਲ ਹੈ, US ਸਰਫ ਫਾਈਂਡਸ ਦੈਟ ਪਰਟੀਕੂਲਰਲੀ ਸਵੀਅਰ ਪਰਸੀਕਿਊਸ਼ਨ ਇਜ਼ ਔਨਗੋਇੰਗ ਇਨ ਇੰਡੀਆ, ਔਰ ਇਹਦੇ 'ਚ ਜਿਹੜਾ ਉਹਨਾਂ ਨੇ ਡਿਟੇਲ ਵੀ ਦਿੱਤਾ ਉੜੀਸਾ 'ਚ ਕੀ ਹੈ, ਕਿੱਥੇ ਪੈਸਟਰ ਤੇ ਹਮਲਾ ਹੋਇਆ, ਕਿੱਥੇ ਚਰਚ ਤੇ ਹੋਇਆ, ਕਿੱਥੇ ਜਿਹੜੇ ਨੇ ਉਹ ਐਂਟੀ ਕਨਵਰਸ਼ਨ ਲਾਅ ਦੇ ਥੱਲੇ ਕਿਸ ਕਿਸਮ ਦੀ ਹਰਾਸਮੈਂਟ ਚੱਲ ਰਹੀ ਹੈ। ਸੋ ਜਦੋਂ ਇਸ ਦੀ ਡਿਟੇਲ ਰਿਪੋਰਟ ਹੋਰ ਸਾਡੇ ਸਾਹਮਣੇ ਆਈ ਅਸੀਂ ਉਸ 'ਤੇ ਡਿਸਕਸ ਕਰਾਂਗੇ। ਲੇਕਿਨ ਹੁੰਦਾ ਇਹ ਹੈ 6ਵਾਂ ਸਾਲ ਹੈ ਕਿ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨੇ, ਪਰ ਪਾਵਰ ਅਲਟੀਮੇਟਲੀ ਫਿਰ ਪ੍ਰੈਜ਼ੀਡੈਂਟ ਦੇ ਕੋਲ ਹੁੰਦੀ ਹੈ ਤੇ ਉਹ ਬਹੁਤ ਵਾਰ ਪਿਛਲੇ 6 ਸਾਲ ਤੋਂ ਹੀ 6ਵਾਂ ਹੋਣਾ ਹੋਇਆ, ਪਿਛਲੇ 5 ਸਾਲ ਤੋਂ ਭਾਰਤ ਨੂੰ ਵੇਵਰ ਦੇ ਦਿੰਦਾ, ਅੰਦਰ ਖਾਤੇ ਦਬਾਅ ਬਣਾਉਂਦੇ ਹੋਣਗੇ, ਪਰ ਇਹ ਜਿਹੜੇ ਨੇ ਜਿਹਨੂੰ ਕਹਿੰਦੇ ਨੇ ਕਿ ਭਾਈ ਇਹ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ, ਕਿ ਵੀ ਅੰਦਰ ਵੜ ਕੇ ਦਿੱਤੀ ਐਡਵਾਈਸ ਕੋਈ ਮਾਨੇ ਨਹੀਂ। ਇੰਡੀਆ ਤਾਂ ਇਹਨੂੰ ਖਾਰਜ ਕਰ ਦਿੰਦਾ, ਕਹਿੰਦਾ ਅਮਰੀਕਾ ਔਰ ਇਹ ਆਪਣਾ ਦੇਖਣ, ਉੱਥੇ ਇਹ ਹੋ ਰਿਹਾ, ਇਹ ਹੋ ਰਿਹਾ, ਉਹ ਹੋ ਰਿਹਾ। ਹਾਲਾਂ ਜੇ ਹੁਣ ਆ ਟ੍ਰੇਡ ਡੀਲ ਹੋਈ ਹੈ, ਬਾਂਹ ਮਰੋੜੀ ਹੋਈ ਹੈ, ਅਲਟੀਮੇਟਲੀ ਤਾਂ ਇਹੀ ਹੁੰਦਾ ਕਿ ਵੀ ਉਹਨਾਂ ਨੇ ਜਿਹੜੀ ਉਹਨਾਂ ਦੀ ਔਕਾਤ ਹੈ ਉਹ ਨੱਕ ਰਗੜਨਾ ਹੀ ਹੁੰਦਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਘੱਟ ਗਿਣਤੀਆਂ ਦੇ ਨਾਲ ਜੋ ਸਲੂਕ ਹੋ ਰਿਹਾ, ਜਿਸ ਲੈਵਲ ਦੇ ਉੱਤੇ ਤਲਵਾਰਾਂ ਬਜਰੰਗ ਦਲ ਕਿਤੇ ਵੰਡਦਾ ਔਰ ਜੈਨੋਸਾਈਡ ਦੀਆਂ ਤਿਆਰੀਆਂ ਉਹਨਾਂ ਨੇ ਕੀਤੀਆਂ ਹੋਈਆਂ ਨੇ ਵੱਡੇ ਪੈਮਾਨੇ ਦੇ ਉੱਤੇ, ਔਰ
ਇਹ ਜਦੋਂ ਇਹਨਾਂ ਦੇ, ਕਿਉਂਕਿ ਇਸ ਵੇਲੇ ਹਰ ਪਾਸਿਓਂ ਫੇਲਿਅਰ ਹੈ ਇੰਡੀਆ ਦੀ, ਔਰ ਅਲਟੀਮੇਟਲੀ ਇਹਨਾਂ ਨੇ ਅਗੇਨ ਉਸ ਨਫ਼ਰਤ ਦੇ ਸਹਾਰੇ ਨਾਜ਼ੀਆਂ ਵਾਲੀ ਆਈਡੀਓਲੋਜੀ ਵਾਂਗ ਘੱਟ ਗਿਣਤੀਆਂ ਦਾ ਕਾਂਡ ਕਰਨਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇੰਪੋਰਟੈਂਟ ਹੈ ਇਹ ਕਿ ਜੀ 6ਵੀਂ ਵਾਰ ਕੰਟਰੀ ਆਫ ਪਾਰਟੀਕੂਲਰ ਕੰਸਰਨ ਇੰਡੀਆ ਨੂੰ ਐਲਾਨੇ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਭਾਰਤ ਦੇ ਖਿਲਾਫ ਅਮਰੀਕਾ ਦੀ ਇਸ ਮੁੱਦੇ ਦੇ ਉੱਤੇ ਕੋਈ ਕਾਰਵਾਈ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼।